ਜਿਹੜੀ ਵੀ ਗੱਲਬਾਤ ਹੋਈ ਹੈ ਉੱਥੇ ਇੱਕ ਤਾਂ ਸਿੰਘਾਂ ਦੇ ਜਿਹੜੇ ਇੱਕ ਤਰਫਾ ਕਾਰਵਾਈ ਹੋਈ ਸੀ ਉਹਦੇ ਮੱਦੇਨਜ਼ਰ ਹੋਈ ਹੈ ਨਾ, ਤਾਂ ਉਹਨਾਂ ਨੇ ਉਹਨੂੰ ਪਹਿਲ ਦੇ ਆਧਾਰ 'ਤੇ ਗੱਲ ਨੂੰ ਕਲੀਅਰ ਕਰਨ ਦੇ ਲਈ ਉਹਨਾਂ ਨੇ ਪਹਿਲਾਂ ਦੂਜੀ ਧਿਰ 'ਤੇ ਵੀ ਕੱਲ੍ਹ FIR ਦਰਜ ਕਰਤੀ। ਉੱਥੋਂ ਦੇ ਜਿਹੜੇ ਵਸਿੰਦੇ ਸੀਗੇ ਜਿਹੜਿਆਂ ਨੇ ਲੜਾਈ ਝਗੜਾ ਸ਼ੁਰੂ ਕੀਤਾ ਸੀਗਾ ਉਹਨਾਂ 'ਤੇ FIR ਕੀਤੀ ਗਈ। ਤੇ ਇਹਨਾਂ ਨੇ ਜੋ ਇਸ ਤਰੀਕੇ ਦੀ ਸ਼ਬਦਾਵਲੀ ਵਰਤੀ ਜਿਹਦੇ ਨਾਲ ਦੇਖੋ ਸਾਰੇ ਸਿੱਖਾਂ ਨੂੰ ਇਸ ਗੱਲ ਨੂੰ ਦੁੱਖ ਪਹੁੰਚਿਆ, ਰੋਸ ਹੋਇਆ ਇਸ ਗੱਲ ਦੇ ਉੱਤੇ ਤੇ ਗੁੱਸਾ ਵੀ ਆਇਆ ਇਹਨਾਂ ਲੋਕਾਂ ਦੇ ਉੱਤੇ ਕਿ ਤੁਸੀਂ ਆਪਣੇ ਹੋ ਕੇ ਪੱਗਾਂ ਬਣ ਕੇ ਤੇ ਇਹੋ ਜਿਹੇ ਸ਼ਬਦ ਯੂਜ਼ ਕਰਦੇ ਹੋ ਤੇ ਬਾਕੀ ਤਾਂ ਵਰਤਦੇ ਨੇ ਤੇ ਤੁਸੀਂ ਵੀ ਵਰਤ ਰਹੇ ਹੋ ਤੇ ਟਰਸਟ ਸੰਭਾਲ ਰਹੇ ਹੋ ਗੁਰਦੁਆਰੇ ਦੇ ਪ੍ਰਬੰਧਕ ਹੋ ਕੇ, ਹੈ ਨਾ। ਉਹਨਾਂ ਜਿਹੜੇ ਮੁੰਡੇ ਦੇ ਸੱਟ ਲੱਗੀ ਉਹਦੇ ਪਿਤਾ ਵੱਲੋਂ FIR ਦਰਜ ਕਰਾਉਣ ਦੇ ਲਈ ਐਪਲੀਕੇਸ਼ਨ ਦਿੱਤੀ ਸੀਗੀ ਵੀ ਉਹ 'ਤੇ ਕਾਨੂੰਨੀ ਕਾਰਵਾਈ ਕਰੀ ਜਾਵੇ, ਉਹਦੀ ਇਨਕੁਆਇਰੀ ਦੀ ਮੰਗ ਕੀਤੀ ਸੀਗੀ। ਉਦੋਂ ਇਨਕੁਆਇਰੀ ਨੂੰ ਆਧਾਰ ਬਣਾ ਕੇ ਜਦੋਂ ਕੱਲ੍ਹ ਅਸੀਂ ਵਫਦ ਜਾ ਕੇ ਮਿਲਿਆ ਤਾਂ ਉਹਦੇ ਪ੍ਰੈਸ਼ਰ 'ਤੇ ਆ ਕੇ ਉਹਨਾਂ ਨੇ ਕੱਲ੍ਹ ਨਾਲ ਦੀ ਨਾਲ ਉਹ FIR ਦੁਬਾਰੇ ਕਰਤੀ। ਕਿ ਅਸਲ ਦੇ ਵਿੱਚ ਕਹਾਣੀ ਕੀ ਵਾਪਰੀ, ਪੂਰਾ ਘਟਨਾਕ੍ਰਮ ਕੀ ਹੋਇਆ, ਇਹਦੇ ਬਾਬਤ ਵੀ ਕੋਈ ਵਿਚਾਰ ਚਰਚਾ ਹੋਇਆ ਜੀ? ਉਹਦੇ ਬਾਬਤ ਉਹਨਾਂ ਨੇ ਵਿਚਾਰ ਕੀਤਾ ਕਿ ਜੇ ਤੁਹਾਨੂੰ ਇਹ ਸ਼ੱਕ ਹੈਗਾ ਨਾ ਵੀ ਮਤਲਬ ਜਿਹੜੀ ਪੰਜਾਬ ਦੀ ਸੰਗਤ ਹੈਗੀ ਉਹਨਾਂ ਦੇ ਮਨਾਂ 'ਚ ਇਹੀ ਰੋਸ ਸੀਗਾ ਵੀ ਇੱਕ ਤਰਫਾ ਕਾਰਵਾਈ ਹੋਈ ਹੈ, ਵੀ ਕਾਰਵਾਈ ਜਿਹੜੀ ਉਹ ਨਿਰਪੱਖ ਨਹੀਂ ਹੋਈ ਹੈਗੀ, ਮਤਲਬ ਇੱਕ ਸਿਆਸਤ ਦੇ ਅਧੀਨ ਆ, ਉੱਥੋਂ ਦੇ ਪੋਲੀਟੀਕਲ ਪ੍ਰੈਸ਼ਰ ਦੇ ਅਧੀਨ ਹੋਈ ਹੈ ਨਾ, ਤਾਂ ਉਹ ਕਹਿੰਦੇ ਇਸ ਗੱਲ ਤੋਂ ਮਤਲਬ ਥੋੜ੍ਹਾ ਜਿਹਾ ਮਤਲਬ ਉਹਨੂੰ ਕਲੀਅਰ ਕਰਨ ਦੇ ਲਈ ਅਸੀਂ ਜਿਹੜੀ ਇਨਕੁਆਇਰੀ ਹੈਗੀ ਉਹ ਰਿਸ਼ੀਕੇਸ਼ ਜਾਂ ਹਰਿਦੁਆਰ ਸਾਹਿਬ ਉਹਨੂੰ ਸ਼ਿਫਟ ਕਰਾਂਗੇ। ਉੱਤਰਾਖੰਡ ਦੇ ਲੋਕ ਜਿਹੜੇ ਨੇ ਉਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਜਾਂ ਖਰਾਬ ਕੀਤਾ ਵੀ ਉਹਨਾਂ ਨੇ ਯਾਤਰੀਆਂ ਦੇ ਉੱਤੇ ਹਮਲਾ ਕਰਕੇ। ਤੇ ਰਾਜੀਵ ਟੰਡਨ ਉਹਨਾਂ ਨੇ RSS ਦੇ ਜਿਹੜੇ ਹੈਗੇ ਨੇ ਉਹਨਾਂ ਨੇ ਕੱਲ੍ਹ ਇਹ ਗੱਲ ਬੋਲ ਦਿੱਤੀ, ਲਿਖ ਕੇ ਕਹਿ ਦਿੱਤੀ ਕਿ ਵੀ ਹਵੇ ਬੈਨ ਹੋਣੀ ਤਲਵਾਰਾਂ, ਜੋ ਉੱਥੇ ਉੱਤਰਾਖੰਡ ਵਾਲੇ ਬੋਲ ਰਹੇ ਨੇ ਉਹੀ ਗੱਲ ਇਹ ਕਹਿ ਰਹੇ ਨੇ। ਹਰ ਵਾਰੀ RSS ਪੰਜਾਬ ਦੀ ਜਿਹੜੀ ਹੈਗੀ ਆ ਜਥੇਬੰਦੀ, ਉਹਨਾਂ ਦੇ ਜਿਹੜੇ ਮੌਜੂਦਾ ਬੰਦੇ ਨੇ ਉਹ ਹਮੇਸ਼ਾ ਹੀ ਇਸ ਤਰੀਕੇ ਦੀ ਸ਼ਬਦਾਵਲੀ ਵਰਤਦੇ ਨੇ। ਅਸੀਂ ਚਾਹੁੰਦੇ ਹਾਂ ਕਿ ਵੀ ਇਸ ਗੱਲ ਨੂੰ ਨੋਟਿਸ ਕੀਤਾ ਜਾਵੇ ਤੇ ਇਹਦੇ ਉੱਤੇ ਸਖਤ ਪ੍ਰਸ਼ਾਸਨ ਜਿਹੜਾ ਹੈਗਾ ਕਾਰਵਾਈ ਕਰਨ। ਤੁਹਾਡੇ ਵੱਲੋਂ ਵਰਤੀ ਜਾਣ ਵਾਲੀ ਕਿਰਪਾਨ ਤਾਂ ਤੁਸੀਂ ਕਤਲ ਲਈ ਵਰਤਣੀ ਆ, ਕਿਸੇ ਨੂੰ ਦੁੱਖ ਪਹੁੰਚਾਉਣ ਲਈ, ਤੇ ਸਿੱਖ ਨੇ ਤਾਂ ਵਰਤਣੀ ਬਚਾਉਣ ਦੇ ਲਈ ਆ। ਜਿਹੜਾ ਬੰਦਾ ਧਰਮੀ ਹੈ ਨਾ ਉਹ ਕਦੇ ਵੀ ਕਿਸੇ ਵੀ ਧਰਮ ਦੇ ਪ੍ਰਤੀ ਨਫ਼ਰਤ ਦੇ ਵਿੱਚ ਨਹੀਂ ਬੀਜੇਗਾ। ਜਿਹੜੇ ਉਹਨੂੰ ਧਰਮ ਦੀ ਨੌਲੇਜ ਨਹੀਂ ਹੈ, ਧਰਮੀ ਲੋਕ ਹੈਗੇ, ਉਹਨਾਂ ਦਾ ਮਕਸਦ ਇਹ ਹੁੰਦਾ ਕਿ ਆਪਾਂ ਕੱਟੜਪੰਥੀ ਚੱਲੀਏ, ਹਰ ਦੂਜੇ ਧਰਮ ਨੂੰ ਟਾਰਗੇਟ ਕਰੀਏ, ਉਹਨਾਂ ਬਾਰੇ ਮਾੜਾ ਬੋਲੀਏ, ਗਲਤ ਬੋਲੀਏ, ਕੂੜ ਪ੍ਰਚਾਰ ਕਰੀਏ। ਜਿਹੜੇ ਧਰਮੀ ਬੰਦੇ ਹੋਣ, ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਉਹ ਨਫ਼ਰਤ ਦੇ ਬੀਜ ਨਹੀਂ ਬੀਜੇਗਾ, ਕਿਉਂਕਿ ਉਹਨੂੰ ਧਰਮ ਦੀ ਮਰਿਆਦਾ ਦਾ ਪਤਾ, ਧਰਮ ਦਾ ਪਤਾ ਕਿੱਦਾਂ ਚੱਲਣਾ ਹੈ, ਕਿੱਦਾਂ ਅਸੀਂ ਧਰਮ ਦੀ ਪਾਲਣਾ ਕਰਨੀ, ਕਿਸੇ ਦੀ ਦਇਆ ਕਰਨੀ, ਕਿਸੇ ਗਰੀਬ ਦੀ ਮਦਦ ਕਰਨੀ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਹੇਮਕੁੰਟ ਸਾਹਿਬ ਦੀ ਯਾਤਰਾ ਤੇ ਗਏ 4 ਨਿਹੰਗ ਸਿੰਘ ਜਿਹੜੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਦੇ ਨਿਸ਼ਕਾਮ ਸੇਵਾਦਾਰ ਨੇ, ਔਰ ਉਹਨਾਂ ਦੇ ਨਾਲ ਜਿਸ ਤਰੀਕੇ ਦਾ ਵਿਵਹਾਰ ਹੋਇਆ ਸੀ, ਇਸੇ ਮਾਮਲੇ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਇੱਕ ਤਰਫਾ ਕਾਰਵਾਈ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚੋਂ ਅਕਾਲੀ ਦਲ ਵਾਰਸ ਪੰਜਾਬ ਤੇ ਸਭ ਤੋਂ ਜਿਹੜਾ ਮੋਹਰੀ ਹੋ ਕੇ ਇਸ ਸੰਜੀਦਾ ਮਾਮਲੇ ਦੇ ਵਿੱਚ ਭੂਮਿਕਾ ਨਿਭਾਈ ਹੈ, ਉਹ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਭਾਈ ਹੈ। ਤੇ ਇਹ ਅਕਾਲੀ ਦਲ ਵਾਰਸ ਪੰਜਾਬ ਨੇ ਇਹਨਾਂ ਦੇ ਨਾਲ ਸਮਰਥਨ ਕੀਤਾ, ਜਿਹਦੇ ਵਿੱਚ ਮਨਪ੍ਰੀਤ ਸਿੰਘ ਇਆਲੀ, ਬਾਪੂ ਤਰਸੇਮ ਸਿੰਘ, ਤਮਾਮ ਸਾਰੇ ਜਿਹੜੇ ਇਸੇ ਪਾਰਟੀ ਦੇ ਨਾਲ ਸੰਬੰਧਿਤ ਲੀਡਰ ਨੇ, ਉਹਨਾਂ ਦਾ ਜਿਹੜਾ ਵਫਦ ਸੀ ਉੱਤਰਾਖੰਡ ਦੇ DGP ਨੂੰ ਮਿਲ ਕੇ ਆਇਆ ਹੈ। ਇਸੇ ਮਾਮਲੇ ਦੇ ਬਾਬਤ ਗੱਲਬਾਤ ਕਰਾਂਗੇ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪ੍ਰੈਜ਼ੀਡੈਂਟ ਸਾਹਿਬ ਸਾਡੇ ਨਾਲ ਹਰਜਿੰਦਰ ਸਿੰਘ ਹੋਣੀ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਧਾਨ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਦੱਸਿਓ ਕਿ ਉੱਥੋਂ ਦਾ ਜਾ ਕੇ ਮੈਨੇਜਮੈਂਟ ਨੂੰ ਮਿਲ ਕੇ ਆਏ ਹੋ, ਜਿਹੜਾ ਪ੍ਰਸ਼ਾਸਨ ਹੈ ਉਹਨੂੰ ਮਿਲ ਕੇ ਆਏ ਹੋ, DGP ਸਾਹਿਬ ਦੇ ਨਾਲ ਕੀ ਗੱਲਬਾਤ ਹੋਈ ਹੈ ਜੀ, ਜਿਹੜਾ ਤੁਹਾਡਾ ਵਫਦ ਪਹੁੰਚਿਆ ਸੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਦੋਂ ਕੱਲ੍ਹ ਸਾਡੇ ਇੱਥੋਂ ਵਫਦ ਵੀ ਗਿਆ ਹੈਗਾ ਹਰਿਦੁਆਰ ਸਾਹਿਬ, ਜਾ ਕੇ ਉੱਥੇ SSP ਸਾਹਿਬ ਨੂੰ ਮਿਲੇ ਸੀਗੇ, ਤਾਂ ਉੱਥੇ ਗੱਲ ਹੋਈ ਸੀਗੀ ਕਿ ਉਹ DGP ਸਾਹਿਬ ਨਾਲ ਸਾਨੂੰ ਮਿਲਾਣਗੇ ਜੀ। ਉਸ ਤੋਂ ਬਾਅਦ ਜਿੰਨੇ ਵਫਦ ਦੇ ਮੈਂਬਰ ਸੀਗੇ, 4 ਮੈਂਬਰ ਸੀਗੇ ਨਾ, ਮਨਪ੍ਰੀਤ ਸਿੰਘ ਇਆਲੀ ਜੀ ਸੀਗੇ, ਸਰਬਜੀਤ ਸਿੰਘ ਸੀਗੇ, ਇੱਕ ਉੱਥੋਂ ਦੇ ਭਾਈ ਦਵਿੰਦਰ ਸਿੰਘ ਜੀ ਖਾਲਸਾ ਜੋ ਉੱਤਰਾਖੰਡ ਦੇ ਸੀਗੇ ਨਾ, ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵੱਲੋਂ ਨਾਲ ਅਸੀਂ ਸੀਗੇ ਜੀ ਉੱਥੇ। ਤਾਂ ਅਸੀਂ DGP ਸਾਹਿਬ ਨੂੰ ਉੱਥੇ ਦੇਹਰਾਦੂਨ ਜਾ ਕੇ ਮਿਲੇ, ਉਹਨਾਂ ਨਾਲ ਸਾਡੀ ਮੁਲਾਕਾਤ ਹੋਈ ਤਕਰੀਬਨ 10-15 ਮਿੰਟ।
ਤਾਂ ਜਿਹੜੀ ਵੀ ਗੱਲਬਾਤ ਹੋਈ ਹੈ ਉੱਥੇ ਇੱਕ ਤਾਂ ਸਿੰਘਾਂ ਦੇ ਜਿਹੜੇ ਇੱਕ ਤਰਫਾ ਕਾਰਵਾਈ ਹੋਈ ਸੀ ਉਹਦੇ ਮੱਦੇਨਜ਼ਰ ਹੋਈ ਹੈ ਨਾ, ਤਾਂ ਉਹਨਾਂ ਨੇ ਉਹਨੂੰ ਪਹਿਲ ਦੇ ਆਧਾਰ 'ਤੇ ਗੱਲ ਨੂੰ ਕਲੀਅਰ ਕਰਨ ਦੇ ਲਈ ਉਹਨਾਂ ਨੇ ਪਹਿਲਾਂ ਦੂਜੀ ਧਿਰ 'ਤੇ ਵੀ ਕੱਲ੍ਹ FIR ਦਰਜ ਕਰਤੀ ਹੈ ਜੀ। ਉੱਥੋਂ ਦੇ ਜਿਹੜੇ ਵਸਿੰਦੇ ਸੀਗੇ ਜਿਹੜਿਆਂ ਨੇ ਲੜਾਈ ਝਗੜਾ ਸ਼ੁਰੂ ਕੀਤਾ ਸੀਗਾ ਉਹਨਾਂ 'ਤੇ FIR ਕੀਤੀ ਗਈ। ਉਸ ਤੋਂ ਪਹਿਲਾਂ ਆਪਣੇ ਆਪ ਹੀ ਕਰਤੀ ਸੀ ਉਹਨਾਂ ਨੇ? ਨਹੀਂ, ਕਿਉਂਕਿ ਉਸ ਤੋਂ ਪਹਿਲਾਂ ਅਸੀਂ ਗੁਰਦੁਆਰਾ ਸਿੰਘ ਸਿੱਧਾਂ ਵੱਲੋਂ ਇੱਕ ਵਫਦ ਪਹਿਲਾਂ ਭੇਜਿਆ ਸੀ ਜੋ ਕਿ 18 ਤਰੀਕ ਨੂੰ ਉੱਥੇ ਪਹੁੰਚਿਆ ਹੈਗਾ। ਉਹਨਾਂ ਨੇ SSP ਸਾਹਿਬ ਨੂੰ ਉਹਨਾਂ ਜਿਹੜੇ ਮੁੰਡੇ ਦੇ ਸੱਟ ਲੱਗੀ ਉਹਦੇ ਪਿਤਾ ਵੱਲੋਂ FIR ਦਰਜ ਕਰਾਉਣ ਦੇ ਲਈ ਐਪਲੀਕੇਸ਼ਨ ਦਿੱਤੀ ਸੀਗੀ ਵੀ ਉਹਤੇ ਕਾਨੂੰਨੀ ਕਾਰਵਾਈ ਕਰੀ ਜਾਵੇ, ਉਹਦੀ ਇਨਕੁਆਇਰੀ ਦੀ ਮੰਗ ਕੀਤੀ ਸੀਗੀ। ਉਦੋਂ ਇਨਕੁਆਇਰੀ ਨੂੰ ਆਧਾਰ ਬਣਾ ਕੇ ਜਦੋਂ ਕੱਲ੍ਹ ਅਸੀਂ ਵਫਦ ਜਾ ਕੇ ਮਿਲਿਆ ਤਾਂ ਉਹਦੇ ਪ੍ਰੈਸ਼ਰ ਦੇ ਆ ਕੇ ਉਹਨਾਂ ਨੇ ਕੱਲ੍ਹ ਨਾਲ ਦੀ ਨਾਲ ਉਹ FIR ਦੁਬਾਰੇ ਕਰਤੀ ਉਹਨਾਂ ਦੇ ਉੱਤੇ। ਮਤਲਬ ਜਿਹੜਾ ਕ੍ਰਾਸ ਪਰਚੇ ਹੋ ਗਏ ਦੋਨਾਂ ਧਿਰਾਂ ਤੇ? ਹਾਂਜੀ, ਦੂਜੀ ਧਿਰ ਤੇ ਵੀ ਕ੍ਰਾਸ ਪਰਚਾ ਕਰਤਾ। ਤੇ ਇਸ ਤੋਂ ਇਲਾਵਾ ਜਿਹੜਾ ਜਦੋਂ ਪ੍ਰਸ਼ਾਸਨ ਦੇ ਨਾਲ ਤੁਸੀਂ ਗੱਲਬਾਤ ਕੀਤੀ ਹੈ ਤਾਂ ਇੱਕ ਪ੍ਰਸ਼ਾਸਨ ਨੇ ਪਰਸਨਲ ਤੌਰ ਤੇ ਜਿਹੜੀ ਇਨਵੈਸਟੀਗੇਸ਼ਨ ਹੁੰਦੀ ਹੈ ਕਿ ਅਸਲ ਦੇ ਵਿੱਚ ਕਹਾਣੀ ਕੀ ਵਾਪਰੀ, ਪੂਰਾ ਘਟਨਾਕ੍ਰਮ ਕੀ ਹੋਇਆ, ਇਹਦੇ ਬਾਬਤ ਵੀ ਕੋਈ ਵਿਚਾਰ ਚਰਚਾ ਹੋਇਆ ਜੀ? ਉਹਦੇ ਬਾਬਤ ਉਹਨਾਂ ਨੇ ਵਿਚਾਰ ਕੀਤਾ ਕਿ ਜੇ ਤੁਹਾਨੂੰ ਇਹ ਸ਼ੱਕ ਹੈਗਾ ਨਾ ਵੀ ਮਤਲਬ ਜਿਹੜੀ ਪੰਜਾਬ ਦੀ ਸੰਗਤ ਹੈਗੀ ਉਹਨਾਂ ਦੇ ਮਨਾਂ 'ਚ ਇਹੀ ਰੋਸ ਸੀਗਾ ਵੀ ਇੱਕ ਤਰਫਾ ਕਾਰਵਾਈ ਹੋਈ ਹੈ, ਵੀ ਕਾਰਵਾਈ ਜਿਹੜੀ ਉਹ ਨਿਰਪੱਖ ਨਹੀਂ ਹੋਈ ਹੈਗੀ, ਮਤਲਬ ਇੱਕ ਸਿਆਸਤ ਦੇ ਅਧੀਨ ਆ, ਉੱਥੋਂ ਦੇ ਪੋਲੀਟੀਕਲ ਪ੍ਰੈਸ਼ਰ ਦੇ ਅਧੀਨ ਹੋਈ ਹੈ ਨਾ। ਤਾਂ ਉਹ ਕਹਿੰਦੇ ਇਸ ਗੱਲ ਤੋਂ ਮਤਲਬ ਥੋੜ੍ਹਾ ਜਿਹਾ ਮਤਲਬ ਉਹਨੂੰ ਕਲੀਅਰ ਕਰਨ ਦੇ ਲਈ ਅਸੀਂ ਜਿਹੜੀ ਇਨਕੁਆਇਰੀ ਹੈਗੀ ਉਹ ਰਿਸ਼ੀਕੇਸ਼ ਜਾਂ ਹਰਿਦੁਆਰ ਸਾਹਿਬ ਨੂੰ ਸ਼ਿਫਟ ਕਰਾਂਗੇ। ਉੱਥੇ ਕਿਸੇ SSP ਜਾਂ DSP ਲੈਵਲ ਦੇ ਬੰਦੇ ਦੀ ਉੱਚ ਅਧਿਕਾਰੀ ਦੀ ਜੋ ਸੀਨੀਅਰ ਬੰਦੇ ਹੋਣ ਜਿਹੜਾ ਨੇ ਇਹ ਕੇਸ ਪਹਿਲਾਂ ਸੋਲਵ ਕੀਤੇ ਉਹਨਾਂ ਦੀ ਡਿਊਟੀ ਲਾ ਕੇ ਉਹਨਾਂ ਤੋਂ ਇਨਕੁਆਇਰੀ ਕਰਾ ਕੇ ਮਤਲਬ ਕਲੀਅਰ ਕਰਾਂਗੇ ਵੀਡੀਓ ਦੇ ਆਧਾਰ 'ਤੇ ਕਿਹਨਾਂ ਨੇ ਪਹਿਲ ਕੀਤੀ ਹੈ, ਕਿਹਨਾਂ ਨੇ ਕਾਰਵਾਈ ਕੀਤੀ ਹੈ ਅਤੇ ਉਹਨਾਂ ਦੇ ਬਣਦੀ ਕਾਰਵਾਈ ਹੋਏਗੀ। ਜਿਹੜੇ ਬੰਦੇ ਵੀਡੀਓ ਦੇ ਵਿੱਚ ਸ਼ਾਮਲ ਸੀਗੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਉੱਪਰ ਪਰਚੇ ਦੇ ਵਿੱਚ ਨਾਂ ਦਰਜ ਕਰਕੇ ਤਾਂ ਅਗਲੀ ਕਾਰਵਾਈ ਵੀ ਨਿਰਪੱਖ ਹੋਵੇ, ਵੀ 'ਚ ਕੋਈ ਮਤਲਬ ਇੱਦਾਂ ਨਾ ਹੋਏ ਵੀ ਕਿਸੇ ਨਾਲ ਪੱਖਪਾਤ ਹੋਏ। ਤਾਂ ਇਹਨੂੰ ਇਹ ਭਰੋਸਾ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਉਹਨਾਂ ਨੇ DGP ਸਾਹਿਬ ਨੇ। ਪ੍ਰਧਾਨ ਜੀ, ਜਿਵੇਂ ਅਸੀਂ ਪੀੜਤ ਪਰਿਵਾਰਾਂ ਦੇ ਨਾਲ ਵੀ ਗੱਲਬਾਤ ਕਰਕੇ ਆਏ ਤਾਂ ਉਹਨਾਂ ਨੇ ਖਾਸ ਤੌਰ ਤੇ ਜਿਹੜੀ ਇੱਥੋਂ ਦੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਹੈ ਉਹਨਾਂ ਦੀ ਬੜੀ ਸ਼ਲਾਘਾ ਕੀਤੀ ਕਿ ਉਹਨਾਂ ਨੇ ਜਿਹੜੇ ਸੇਵਾਦਾਰ ਸਿੰਘ ਗੁਰੂ ਘਰ ਦੇ ਨਾਲ ਜੁੜੇ ਹੋਏ ਆ ਉਹਨਾਂ ਦੀ ਪਹਿਲ ਦੇ ਆਧਾਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੋਢੇ ਨਾਲ ਮੋਢਾ ਲਾ ਕੇ ਸਹਾਇਤਾ ਕੀਤੀ ਹੈ ਤੇ ਖਾਸ ਤੌਰ ਤੇ ਸ਼ਲਾਘਾ ਕਰਨੀ ਵੀ ਬਣਦੀ ਆ। ਇਹ ਤੁਹਾਡਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਿੱਜੀ ਡਿਸੀਜਨ ਸੀ ਜਾਂ ਫਿਰ ਇੱਥੋਂ ਸੰਗਤ ਦੇ ਵੀ ਕੋਈ ਸੁਨੇਹੇ ਆਏ ਜੀ ਮਦਦ ਨੂੰ ਲੈ ਕੇ? ਨਹੀਂ, ਇਹ ਨਿੱਜੀ ਡਿਸੀਜਨ ਸੀਗਾ। ਦੂਜਾ ਸਾਡਾ ਫਰਜ਼ ਵੀ ਬਣਦਾ ਹੈ, ਜੇ ਕਿਸੇ ਨਾਲ ਵਧੀਕੀ ਹੋਏ ਤਾਂ ਸਾਡਾ ਖੜਨ ਦਾ ਮਤਲਬ ਵੀ ਬਣਦਾ ਹੈ। ਹਾਂ, ਜੇ ਕਿਸੇ ਨਾ ਕਿਸੇ ਸਿੰਘਾਂ ਦੀ ਗਲਤੀ ਹੁੰਦੀ ਸ਼ਾਇਦ ਅਸੀਂ ਨਾ ਵੀ ਖੜਦੇ ਹੈ ਨਾ ਜੀ, ਜੇ ਉਹਨਾਂ ਵੱਲੋਂ ਕੋਈ ਪਹਿਲ ਕੀਤੀ ਹੁੰਦੀ, ਕਿਉਂਕਿ ਇਹਦਾ ਵੀਡੀਓ 'ਚ ਕਲੀਅਰ ਹੈਗਾ ਵੀ ਹਾਂ ਉਹਨਾਂ 'ਤੇ ਜਾਤੀ ਹੋਏ ਇਹਨਾਂ 'ਤੇ ਇੱਕ ਨਜਾਇਜ਼ ਤਰ੍ਹਾਂ ਦਾ ਮਤਲਬ ਇੱਕ ਤਾਂ ਲੜਾਈ ਝਗੜਾ ਕੀਤਾ ਪਹਿਲਾਂ ਉਹਨਾਂ ਨਾਲ, ਦੂਜਾ ਪਰਚਾ ਵੀ ਉਹਨਾਂ 'ਤੇ ਕਰਦਾ। ਉਸ ਦੇ ਸੰਬੰਧ 'ਚ ਸਾਡਾ ਖੜਨ ਦਾ ਸਭ ਤੋਂ ਪਹਿਲਾ ਫਰਜ਼ ਬਣਦਾ ਸੀਗਾ ਇਹ। ਮਤਲਬ ਵੈਸੇ ਤੁਸੀਂ ਨਿੱਜੀ ਤੌਰ ਤੇ ਵੀ ਉਹਨਾਂ ਨੌਜਵਾਨਾਂ ਨੂੰ ਜਾਣਦੇ ਹੋਵੋਗੇ ਵੀ ਪਹਿਲਾਂ ਇਦਾਂ ਦਾ ਕੋਈ ਡਿਸਪਿਊਟ ਨਹੀਂ ਹੋਇਆ ਉਹਨਾਂ ਦਾ? ਨਹੀਂ, ਪਹਿਲਾਂ ਸਾਊ ਸੁਭਾਅ ਦੇ ਮੁੰਡੇ ਹੈਗੇ, ਸੇਵਾ ਕਰਨ ਵਾਲੇ ਮੁੰਡੇ, ਕੋਈ ਇਦਾਂ ਦੇ ਨਹੀਂ ਸੀਗੇ, ਕੋਈ ਕ੍ਰਿਮੀਨਲ ਰਿਕਾਰਡ ਨਹੀਂ ਸੀਗਾ ਉਹਨਾਂ ਦਾ। ਠੀਕ ਹੈਗੇ, ਵਧੀਆ ਇਨਸਾਨ ਸੀਗੇ ਜੀ। ਬਿਲਕੁਲ। ਹੋਰ ਸੰਗਤ ਵਾਸਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ, ਕਿਉਂਕਿ ਖਾਸ ਤੌਰ ਤੇ ਜਿਹੜਾ ਸੋਸ਼ਲ ਮੀਡੀਆ ਬਹੁਤ ਸਾਰੇ ਲੋਕ ਆਪੋ ਆਪਣੀ ਜਿਹੜੀ ਇੱਛਾ ਦੇ ਅਨੁਸਾਰ ਵਰਤਦੇ, ਤਾਂ ਜਿੱਦਾਂ ਦੀਆਂ ਉਹਨਾਂ ਦੀਆਂ ਭਾਵਨਾਵਾਂ ਹੁੰਦੀਆਂ ਉੱਦਾਂ ਦਾ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਜਾਂਦਾ ਹੈ। ਤਾਂ ਇਸ ਝਗੜੇ ਨੂੰ ਜਿਹੜਾ ਇੱਕ ਸਿੱਖਾਂ ਦੇ ਖਿਲਾਫ ਘਟੀਆ ਕਿਸਮ ਦਾ ਪ੍ਰਚਾਰ ਕੀਤਾ ਜਾ ਰਿਹਾ, ਪੂਰੀ ਕੌਮ ਨੂੰ ਟਾਰਗੇਟ ਕੀਤਾ ਜਾ ਰਿਹਾ ਜੀ, ਇਸ ਗੱਲ ਨੂੰ ਲੈ ਕੇ ਕੀ ਸੰਕੇਤ ਹੈ? ਹਾਂਜੀ, ਕੁਝ ਬੰਦੇ ਹੁੰਦੇ ਹੈਗੇ ਮਤਲਬ ਜਿਹੜੇ ਕੱਟੜਪੰਥੀ ਲਾ ਲਓ ਜਾਂ ਕਿੱਦਾਂ ਵੀ, ਉਹ ਚਾਹੁੰਦੇ ਹੈਗੇ ਵੀ ਹਾਂ ਸਿੱਖਾਂ ਦਾ ਇੱਕ ਅਕਸ਼ ਇੱਦਾਂ ਦਾ ਪੇਸ਼ ਕੀਤਾ ਜਾਵੇ ਮਤਲਬ ਪਬਲਿਕ ਦੇ ਸਾਹਮਣੇ ਵੀ ਹਾਂ ਇਹਨਾਂ ਨੂੰ ਦੋਸ਼ੀ ਕਰਾਰ ਮੰਨਿਆ ਜਾਵੇ ਜਾਂ ਖਾਲਿਸਤਾਨ ਕਹਿ ਦਈਏ, ਕੁਝ ਵੀ ਕਹਿ ਦਈਏ ਹੈ ਨਾ। ਬਹੁਤ ਇੱਦਾਂ ਦੇ ਹੈਗੇ ਆ ਜਿਹੜੇ ਸੋਸ਼ਲ ਮੀਡੀਆ 'ਤੇ ਬੈਠੇ, ਉਹਨਾਂ ਦਾ ਕੰਮ ਇਹੀ ਹੈਗਾ ਮਤਲਬ ਸਿੱਖਾਂ ਦੀ ਨਿੰਦਾ ਹੀ ਕਰਨਾ ਹੈਗਾ। ਬਿਲਕੁਲ। ਸਾਡੇ ਨਾਲ ਜਤਿਨ ਸਿੰਘ ਹੋਣੀ, ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿੱਥੇ ਇਸ ਘਟਨਾਕ੍ਰਮ ਦੇ ਬਾਬਤ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਇੱਕ ਪੋਲੀਟੀਕਲ ਪਾਰਟੀ ਦੇ ਸਮੇਤ ਮਿਲ ਕੇ ਆਏ ਹੋ, ਤਾਂ ਉੱਥੇ ਖਾਸ ਤੌਰ ਤੇ ਟਰਸਟ ਦੀ ਗੱਲ ਹੋ ਰਹੀ ਹੈ ਕਿ ਟਰਸਟ ਦੇ ਵੱਲੋਂ ਜਿਹੜੀ ਇੱਕ ਟਿੱਪਣੀ ਕੀਤੀ ਗਈ ਸੀ ਜਿਸ ਚੀਜ਼ ਨੂੰ ਲੈ ਕੇ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਵੀ ਇਸ ਗੱਲ ਦੀ ਨਿਖੇਧੀ ਕੀਤੀ ਸੀ ਕਿ ਇਦਾਂ ਦੀ ਟਿੱਪਣੀ ਹੈ ਜਿਹੜੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਦੇ ਵੱਲੋਂ ਨਹੀਂ ਹੋਣੀ ਚਾਹੀਦੀ। ਤੁਹਾਡਾ ਵਾਰਤਾਲਾਪ ਹੋਇਆ ਹੋਵੇਗਾ ਜੀ ਉੱਥੇ? ਹਾਂਜੀ, ਬਿਲਕੁਲ ਜੀ। ਜਦੋਂ ਅਸੀਂ ਇਹਨਾਂ ਦੇ ਨਾਲ ਗਏ ਆ ਅਕਾਲੀ ਦਲ ਵਾਰਿਸ ਪੰਜਾਬ, ਉਹਨਾਂ ਨੇ ਜਿਵੇਂ ਪ੍ਰੋਗਰਾਮ ਬਣਾਇਆ ਹੈ ਨਾ, ਸ਼ਾਮ ਨੂੰ ਸਾਡੇ ਕੋਲ ਮੀਟਿੰਗ ਕਰਕੇ ਗਏ ਅਤੇ ਸਾਨੂੰ ਕਾਲ ਲੇਟ ਨਾਈਟ ਆ ਜਾਂਦੀ ਇਹਨਾਂ ਦੀ ਕਿ ਆਪਾਂ ਸਵੇਰੇ ਹੀ ਚਾਲਾ ਪਾਉਣਾ, ਅਤੇ ਪ੍ਰਬੰਧਕ ਕਮੇਟੀ ਨਾਲ ਰਲ ਕੇ ਅਸੀਂ ਫਿਰ ਇਸ ਪੂਰੇ ਵਿਸ਼ੇ ਨੂੰ ਸੋਲਵ ਕਰਨ ਲਈ ਇਸ ਸਾਰੇ ਪ੍ਰੋਗਰਾਮ ਨੂੰ ਹੈ ਨਾ ਅਤੇ ਜਾਂਦੇ ਤਾਂ ਉੱਥੇ ਜਾ ਕੇ ਸਾਡਾ ਹਰੀਦਵਾਰ 'ਚ 2 ਜਥੇ ਬਣ ਜਾਂਦੇ ਆ। ਇੱਕ ਜਥਾ ਜਿਹੜਾ ਹੈਗਾ DJP ਨੂੰ ਮਿਲ ਕੇ ਆਉਂਦਾ ਫੋਰ ਇਹਨਾਂ ਦੇ ਕੇਸਿਸ ਵਾਸਤੇ,
ਇੱਕ ਜਥਾ ਬਣ ਜਾਂਦਾ ਕਿ ਜਿਹੜਾ ਰਿਸ਼ੀਕੇਸ਼ 'ਚ ਜਿਹੜੀ ਇਹ ਪ੍ਰਬੰਧਕ ਕਮੇਟੀ ਆ ਖਾਸ ਕਰਕੇ ਹੈ ਨਾ, ਜਿਹੜੀ ਇਹ ਟਰਸਟ ਹੈਗਾ, ਇਹ ਟਰਸਟ ਨੂੰ ਮਿਲਿਆ ਜਾਵੇ। ਤੇ ਇਹਨਾਂ ਨੇ ਜੋ ਇਹ ਇਸ ਤਰੀਕੇ ਦੀ ਸ਼ਬਦਾਵਲੀ ਵਰਤੀ ਜਿਹਦੇ ਨਾਲ ਦੇਖੋ ਸਾਰੇ ਸਿੱਖਾਂ ਨੂੰ ਇਹ ਇਸ ਗੱਲ ਨੂੰ ਦੁੱਖ ਪਹੁੰਚਿਆ, ਰੋਸ ਹੋਇਆ ਇਸ ਗੱਲ ਦੇ ਉੱਤੇ, ਤੇ ਗੁੱਸਾ ਵੀ ਆਇਆ ਇਹਨਾਂ ਲੋਕਾਂ ਦੇ ਉੱਤੇ ਕਿ ਤੁਸੀਂ ਆਪਣੇ ਹੋ ਕੇ ਪੱਗਾਂ ਬਣ ਕੇ ਤੇ ਇਹੋ ਜਿਹੇ ਸ਼ਬਦ ਯੂਜ਼ ਕਰਦੇ ਹੋ, ਤੇ ਬਾਕੀ ਤਾਂ ਵਰਤਦੇ ਨੇ ਤੇ ਤੁਸੀਂ ਵੀ ਵਰਤ ਰਹੇ ਹੋ ਤੇ ਟਰਸਟ ਸੰਭਾਲ ਰਹੇ ਹੋ ਗੁਰਦੁਆਰੇ ਦੇ ਪ੍ਰਬੰਧਕ ਹੋ ਕੇ, ਹੈ ਨਾ। ਤੇ ਵਿਚਾਰ ਬਣੀ ਉੱਥੋਂ ਦੇ ਲੋਕਲ ਜਿਹੜੇ ਹਰਿਦੁਆਰ ਦੇ ਲੋਕ ਨੇ, ਉੱਤਰਾਖੰਡ ਦੇ ਜਿਹੜੇ ਸਿੰਘ ਨੇ, ਸਿੱਖ ਨੇ, ਜਿਹੜੇ ਉੱਥੇ ਸੁਸਾਇਟੀਜ਼ ਬਣਾਏ, ਉਹਨਾਂ ਨੇ ਸਾਨੂੰ ਬੇਨਤੀ ਬਾਰ-ਬਾਰ ਕੀਤੀ ਕਿ ਭਾਈ ਸਾਹਿਬ ਜੀ ਇਹ ਕੰਮ ਜ਼ਰੂਰ ਕਰਨਾ ਆਪਾਂ ਨੇ। ਉਹਨਾਂ ਨੂੰ ਅਸੀਂ ਦਿਲੋਂ ਧੰਨਵਾਦ ਵੀ ਕਰਦੇ ਕਿ ਉਹਨਾਂ ਨੇ ਸਾਨੂੰ ਬਾਰ-ਬਾਰ ਇਹ ਚੀਜ਼ ਕਹਿ ਕੇ ਤੇ ਕਰਵਾਇਆ ਵੀ ਉੱਥੇ, ਠੀਕ ਹੈ ਨਾ। ਕਿਉਂਕਿ ਸਾਨੂੰ ਉੱਥੇ ਪਤਾ ਨਹੀਂ ਸੀਗਾ ਕਿ ਟਰਸਟੀ ਜਿਹੜਾ ਬਿੰਦਰਾ ਹੈਗਾ ਕਿ ਉੱਥੇ ਹੀ ਆ ਜਾਂ ਸੇਵਾ ਸਿੰਘ ਉੱਥੇ ਹੀ ਆ। ਸਾਡੇ ਕੋਲ ਕੋਈ ਉਹਨਾਂ ਦੇ ਕੰਟੈਕਟ ਨੰਬਰ ਜਿਹੜੇ ਸੇਵਾ ਸਿੰਘ ਦੇ ਸੀ ਕਾਲ ਨਹੀਂ ਚੁੱਕਦੇ ਸੀਗੇ, ਠੀਕ ਹੈ ਨਾ। ਸਾਨੂੰ ਜਾਣਕਾਰੀ ਨਹੀਂ ਸੀ ਵੀ ਰਿਸ਼ੀਕੇਸ਼ ਕੋਈ ਮਿਲੂਗਾ ਕਿ ਨਹੀਂ ਮਿਲੂਗਾ। ਸਾਡੇ ਮਨਾਂ 'ਚ ਸੀ ਜ਼ਰੂਰ ਕਿ ਇਹਨਾਂ ਨੂੰ ਮਿਲਾਂਗੇ, ਬਟ ਉਹਨਾਂ ਲੋਕਲ ਵੀਰਾਂ ਕਰਕੇ ਅਸੀਂ ਉਹਨਾਂ ਨੂੰ ਮਿਲ ਪਾਏ, ਉਹਨਾਂ ਦੀ ਐਫਰਟਸ ਕਰਕੇ, ਠੀਕ ਹੈ ਨਾ। ਫਿਰ ਬਾਪੂ ਤਰਸੇਮ ਸਿੰਘ ਜੀ ਅਕਾਲੀ ਦਲ ਵਾਰਿਸ ਪੰਜਾਬ, ਭਾਈ ਅੰਮ੍ਰਿਤਪਾਲ ਸਿੰਘ ਦੇ ਹੈ ਨਾ ਪਿਤਾ ਜੀ, ਉਹਨਾਂ ਨੂੰ ਉਹਨਾਂ ਦੇ ਲੋਕਾਂ ਨੂੰ ਲੈ ਕੇ ਅਸੀਂ ਉਹਨਾਂ ਨੂੰ ਮਿਲੇ ਟਰਸਟ ਨੂੰ। ਟਰਸਟ ਦੇ ਜਿਹੜੇ ਬਿੰਦਰਾ ਜੀ ਹੈਗੇ ਨੇ ਟਰਸਟੀ, ਜਿਹੜੇ ਇਸ ਟਾਈਮ ਉੱਥੇ ਮੁਖੀ ਆ, ਉਹਨਾਂ ਨੇ ਮੰਨਿਆ ਇਸ ਗੱਲ ਨੂੰ ਕਿ ਸਾਡੇ ਤੋਂ ਗਲਤੀ ਹੈ। ਪਹਿਲਾਂ ਉਹਨਾਂ ਨੇ ਬਾਪੂ ਜੀ ਦੇ ਆਏ ਤੇ ਬਾਪੂ ਜੀ ਨੇ ਜਦੋਂ ਉਹਨਾਂ ਨੂੰ ਕਿਹਾ ਕਿ ਵੀ ਤੁਸੀਂ ਗਲਤ ਕੀਤਾ, ਤਾਂ ਪਹਿਲਾਂ ਫਿਰ ਦੁਬਾਰਾ ਤੋਂ ਕੋਸ਼ਿਸ਼ ਕਰ ਰਹੇ ਸੀਗੇ, ਆਪਣੇ ਆਪ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਵੀ ਨਹੀਂ ਠੀਕ ਨਹੀਂ ਹੈ। ਫਿਰ ਸਮਝਾਇਆ ਗਿਆ ਕਿ ਨਹੀਂ, ਇਹ ਤੁਸੀਂ ਇਸ ਲੈਵਲ ਇਸ ਪੁਆਇੰਟ 'ਤੇ ਗਲਤ ਹੋ। ਫਿਰ ਉਹ ਸਮਝੇ ਇਸ ਗੱਲ ਨੂੰ ਤੇ ਉਹਨਾਂ ਨੇ ਐਕਸੈਪਟ ਵੀ ਕੀਤਾ। ਤੇ ਜਿੰਨੇ ਸੇਵਾ ਸਿੰਘ ਉਹਨਾਂ ਨੇ ਬੋਲਿਆ, ਉਹਨਾਂ ਨੂੰ ਵੀ ਇਹੀ ਕਿਹਾ ਕਿ ਵੀ ਉਹ ਵੀ ਮੇਰੇ ਕਰਕੇ ਹੋਇਆ, ਕਿ ਵੀ ਅਸੀਂ ਹੀ ਉਹਨਾਂ ਨੂੰ ਕਿਹਾ ਸੀਗਾ ਕਿ ਵੀ ਕਿਸੇ ਦੇ ਕਹਿਣ ਦੇ ਉੱਤੇ ਕਿ ਵੀ ਹਮੇ ਇਹਨੂੰ ਬੋਲੋ, ਤੇ ਉਹਨਾਂ ਨੇ ਬੋਲਿਆ। ਤੇ ਇਸ ਕਰਕੇ ਅਸੀਂ ਐਕਸੈਪਟ ਕਰਦੇ ਹਾਂ ਕਿ ਸਾਡੀ ਗਲਤੀ ਹੈ, ਕਿ ਅੱਗੇ ਤੋਂ ਅਸੀਂ ਇਹੋ ਜਿਹੇ ਕੋਈ ਕੰਮ ਨਹੀਂ ਕਰਾਂਗੇ। ਤੇ ਅਸੀਂ ਇਹ ਵੀ ਉਹਨਾਂ ਨੂੰ ਬੇਨਤੀ ਕੀਤੀ ਇੱਕ ਹੋਰ ਪਿਆਰ ਦੇ ਉਹਨਾਂ ਨੂੰ ਸਮਝਦੇ ਹੋਏ ਕਿ ਤੁਸੀਂ ਇੱਥੇ ਸੰਗਤ ਦੀ ਆਏਗੀ ਦੀ ਸੇਵਾ ਦੇ ਵਿੱਚ ਜਿਹੜੇ ਤੁਹਾਡੇ ਸੇਵਾਦਾਰ ਨੇ, ਉਹਨਾਂ ਦੇ ਬਿਹੇਵੀਅਰਸ ਨੂੰ ਵੀ ਬੈਟਰ ਕਰੋ, ਠੀਕ ਹੈ। ਸੰਗਤਾਂ ਦੀ ਕੰਪਲੇਂਟਸ ਹੁੰਦੀ ਆ, ਜਾਂ ਉੱਥੋਂ ਦੇ ਕਿਰਾਏ ਦੀ ਵੀ ਗੱਲ ਕੀਤੀ ਕਿ ਵੀ ਕਿਰਾਇਆ ਬਹੁਤ ਵੱਧ ਹੈ, ਇੱਕ ਗੱਦਾ ਲੈਣ ਵਾਸਤੇ ਵੀ ਸੰਗਤ ਨੂੰ ਉਹਨੂੰ ਪੇ ਕਰਨਾ ਪੈਂਦਾ, ਠੀਕ ਹੈ ਨਾ। ਦੇਖੋ ਟਰਸਟ ਜਿਹੜਾ ਹੈਗਾ ਉਹ ਸੰਗਤਾਂ ਦੇ ਸਹਿਯੋਗ ਨਾਲ ਚੱਲਦਾ, ਉੱਥੇ ਆਲਰੇਡੀ ਬਹੁਤ ਇਨਕਮ ਜਨਰੇਟ ਹੁੰਦੀ ਆ, ਅਰਨਿੰਗ ਹੁੰਦੀ ਆ, ਤਾਂ ਸੰਗਤ ਨੂੰ ਸਹੂਲਤ ਵਾਸਤੇ ਪੰਜਾਬ ਦੇ ਜਾਂ ਪੂਰੇ ਵਿਸ਼ਵ ਦੇ ਸਿੱਖ ਜਿਹੜੇ ਨੇ ਸਪੋਰਟ ਕਰਦੇ ਨੇ, ਠੀਕ ਹੈ ਨਾ, ਪੂਰੇ ਸੇਵਾਵਾਂ ਦਿੰਦੇ ਨੇ, ਤੇ ਕਮੀ ਕਿਸੇ ਪ੍ਰਕਾਰ ਦੀ ਨਹੀਂ। ਜਿਹੜੇ ਯਾਤਰੀ ਨੇ, ਯਾਤਰੀਆਂ ਨੂੰ ਇੰਨੀ ਦੂਰ ਆ ਕੇ 2500 ਰੁਪਏ ਕਿਰਾਇਆ ਜਿਹੜਾ ਦੇਣਾ ਥੋੜ੍ਹਾ ਮੁਸ਼ਕਿਲ ਲੱਗਦਾ, ਤਾਂ ਉਹਨੂੰ ਥੋੜ੍ਹਾ ਘਟਾਇਆ ਜੇ। ਉਹ ਕਹਿੰਦੇ ਕਿ ਅਸੀਂ ਬਸ ਜੂਨ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਆਉਣ ਵਾਲੇ ਸਮੇਂ 'ਚ ਇਹਨੂੰ ਘਟਾਈਏ, ਕਿਉਂਕਿ ਤੁਸੀਂ ਦੇਖੋਗੇ ਦਰਬਾਰ ਸਾਹਿਬ ਹੋਏ ਭਾਵੇਂ ਹੋਰ ਕਿਤੇ ਹੋਣ, ਉੱਥੇ ਵੀ ਏਸੀ ਦੇ ਜਿਹੜੇ ਕਮਰੇ ਨੇ 1100 ਰੁਪਏ ਤੋਂ ਉੱਪਰ ਨਹੀਂ ਹਨ, ਠੀਕ ਹੈ ਨਾ, ਜੇ ਮੇਨਟੇਨੈਂਸ ਦੀ ਵੀ ਗੱਲ ਕਰੀਏ, ਠੀਕ ਹੈ ਨਾ। ਤੇ ਉੱਥੇ ਜਾ ਕੇ ਉਹ 2500 ਹੋ ਜਾਂਦੇ ਨੇ ਤੇ ਸੰਗਤ ਨੂੰ ਜ਼ਿਆਦਾ ਲੱਗਦਾ। ਸੰਗਤ ਨੇ ਸਾਨੂੰ ਕੰਪਲੇਂਟ ਕੀਤੀ ਤੇ ਅਸੀਂ ਉਹਨਾਂ ਨੂੰ ਬੇਨਤੀ ਕਰ ਦਿੱਤੀ ਇਸ ਗੱਲ ਦੇ ਪਿੱਛੇ ਵੀ ਕਿ ਤੁਸੀਂ ਥੋੜ੍ਹਾ ਧਿਆਨ ਰੱਖੋ ਇਸ ਗੱਲ ਦਾ। ਬਾਕੀ ਮਹਾਰਾਜ ਦੀ ਕਿਰਪਾ ਨਾਲ ਗੁਰੂ ਸਾਹਿਬ ਜੀ ਨੇ ਬਿੱਦ ਬਣਾਤੀ। ਦੇਖੋ ਇਸ ਤਰੀਕੇ ਕਿਵੇਂ ਗੱਲ ਸ਼ੁਰੂ ਹੋਈ ਸੀਗੀ, ਅੱਜ ਕੱਲ੍ਹ ਨੂੰ ਜਿਹੜਾ ਹੈਗਾ ਬਹੁਤ ਵਧੀਆ ਦਿਨ ਨਿਕਲਿਆ ਕਿ ਇੱਧਰੋਂ ਇੱਕ ਟੀਮ ਜਾ ਕੇ ਡੀਜੀਪੀ ਨਾਲ ਮਿਲ ਕੇ ਗੱਲ ਸੌਟ ਆਊਟ ਕਰਦੀ, FIR ਦਰਜ ਕਰਾਉਂਦੀ ਆ। ਇੱਕ ਪਾਸੇ ਟੀਮ ਜਾ ਕੇ ਉਹਨਾਂ ਜਿਨ੍ਹਾਂ ਨੇ ਕੁਛ ਗਲਤ ਬੋਲਿਆ ਸੀ ਸਿੱਖਾਂ ਨੇ, ਉਹਨਾਂ ਨੇ ਆਪਣੇ ਆਪ ਐਕਸੈਪਟ ਕਰ ਲਿਆ, ਉਹਨਾਂ ਨੂੰ ਵੀ ਮਹਾਰਾਜ ਨੇ ਮਾਫੀ ਬਖਸ਼ ਦਿੱਤੀ। ਸੋ ਗੁਰੂ ਸਾਹਿਬ ਦਾ ਬਹੁਤ ਸ਼ੁਕਰ ਆ। ਬਾਕੀ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਖਰਾਬ ਕਰਨ ਦੀ ਫਿਰ ਕੋਸ਼ਿਸ਼ ਕੀਤੀ ਜਾ ਰਹੀ ਆ, ਠੀਕ ਆ। ਕੱਲ ਦੀ ਵੀਡੀਓ, ਅੱਜ ਦੀ ਵੀਡੀਓ ਹੈਗੀ ਆ, ਇਹਦਾ ਨਾਮ ਹੈਗਾ ਰਾਜੀਵ ਟੰਡਨ। ਹਾਂ, ਦੇਖੋ ਕੱਲ ਦੀ ਹੀ ਵੀਡੀਓ ਹੈਗੀ ਲੁਧਿਆਣੇ ਦੀ। ਰਾਜੀਵ ਟੰਡਨ ਵੱਲੋਂ ਜਾਂ ਸਿੰਘਾਂ ਵੱਲੋਂ ਕੋਈ ਉਹਨਾਂ ਨੂੰ ਘੇਰ ਕਰਾ ਕੁਛ ਕੀਤਾ ਗਿਆ, ਗੱਲ ਨਹੀਂ ਪੂਰੀ ਸਾਨੂੰ ਸਮਝ ਆਈ। ਉਹਦੇ ਪਿੱਛੇ ਕੋਈ ਦਸਤਾਰ ਨੂੰ ਲੈ ਕੇ ਕੋਈ ਗੱਲ ਹੋਈ ਸੀਗੀ, ਠੀਕ ਹੈ ਨਾ। ਤੇ ਰਾਜੀਵ ਟੰਡਨ ਉਹਨਾਂ ਨੇ RSS ਦੇ ਜਿਹੜੇ ਹੈਗੇ ਨੇ, ਉਹਨਾਂ ਨੇ ਕੱਲ ਇਹ ਗੱਲ ਬੋਲ ਦਿੱਤੀ, ਲਿਖ ਕੇ ਕਹਿ ਦਿੱਤੀ ਕਿ ਵੀ ਹਵੇ ਬੈਨ ਹੋਣੀ ਤਲਵਾਰਾਂ, ਜੋ ਉੱਥੇ ਉੱਤਰਾਖੰਡ ਵਾਲੇ ਬੋਲ ਰਹੇ ਨੇ ਉਹੀ ਗੱਲ ਇਹ ਕਹਿ ਰਹੇ ਨੇ ਕਿ ਵੀ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਗੱਲਾਂ ਨਾ ਬੋਲੀ ਜਾਣਾ। ਹਰ ਵਾਰੀ RSS ਪੰਜਾਬ ਦੀ ਜਿਹੜੀ ਹੈਗੀ ਆ ਜਥੇਬੰਦੀ, ਉਹਨਾਂ ਦੇ ਜਿਹੜੇ ਮੌਜੂਦਾ ਬੰਦੇ ਨੇ ਉਹ ਹਮੇਸ਼ਾ ਹੀ ਇਸ ਤਰੀਕੇ ਦੀ ਸ਼ਬਦਾਵਲੀ ਵਰਤਦੇ ਨੇ। ਅਸੀਂ ਚਾਹੁੰਦੇ ਹਾਂ ਕਿ ਵੀ ਇਸ ਗੱਲ ਨੂੰ ਨੋਟਿਸ ਕੀਤਾ ਜਾਵੇ ਤੇ ਇਹਦੇ ਉੱਤੇ ਸਖਤ ਪ੍ਰਸ਼ਾਸਨ ਜਿਹੜਾ ਹੈਗਾ ਕਾਰਵਾਈ ਕਰਨ। ਉੱਤਰਾਖੰਡ ਵਾਲੀ ਘਟਨਾ ਦੇ ਨਾਲ ਕਿਉਂ ਜੋੜਿਆ? ਕਿਉਂਕਿ ਜਦੋਂ ਅਸੀਂ ਨਿਹੰਗ ਸਿੰਘਾਂ ਦਾ ਰਿਐਕਟ ਦੇਖਦੇ ਹਾਂ, ਉਹ ਆਪਣੇ ਗੁਰਧਾਮ ਦੇ ਦਰਸ਼ਨ ਦੀਦਾਰ ਕਰਕੇ ਆ ਰਹੇ ਆ, ਤਾਂ ਜਿਹੜੇ ਸ੍ਰੀ ਸਾਹਿਬਾਂ ਨੇ ਜਾਂ ਜਿਹੜੀਆਂ ਕਿਰਪਾਨਾਂ ਨੇ, ਉਹਨਾਂ ਨੂੰ ਕਿਸੇ ਨੂੰ ਮਾਰਨ ਵਾਸਤੇ ਨਹੀਂ ਬਲਕਿ ਆਪਣੇ ਸੈਲਫ ਡਿਫੈਂਸ ਵਾਸਤੇ ਰੱਖਿਆ ਹੋਇਆ ਹੈ। ਪਰ ਜਿਹੜੀ ਇਹਨਾਂ ਕੱਟੜਪੰਥੀ ਹਿੰਦੂਤਵਾ ਲੋਕਾਂ ਦੇ ਵੱਲੋਂ ਇੱਦਾਂ ਦਾ ਕਹਿਣਾ ਕਿ ਸ੍ਰੀ ਸਾਹਿਬਾਂ ਦੇ ਉੱਪਰ ਜਾਂ ਕਿਰਪਾਨਾਂ ਦੇ ਉੱਪਰ ਰੋਕ ਲੱਗਣੀ ਚਾਹੀਦੀ ਹੈ, ਤਾਂ ਇਹ ਸਟੇਟਮੈਂਟ ਆਖਰ ਇੱਦਾਂ ਦੀਆਂ ਕਿਉਂ ਦਿੱਤੀਆਂ ਜਾ ਰਹੀਆਂ ਨੇ? ਦੇਖੋ
ਅਸੀਂ ਤਾਂ ਦੇਖੋ ਅੱਗੇ ਆਏ, ਭਾਈ ਹਰਜਿੰਦਰ ਸਿੰਘ ਜੀ ਜਾਂ ਯਾਲੀ ਜੀ ਸਾਰੇ ਅੱਗੇ ਆਏ ਕਿ ਵੀ ਜੋ ਮਾਹੌਲ ਖਰਾਬ ਹੋ ਰਿਹਾ ਹੈਗਾ ਉਹਨੂੰ ਨਾ ਖਰਾਬ ਕੀਤਾ ਜਾਵੇ, ਉਹਨੂੰ ਰੋਕਿਆ ਜਾਵੇ, ਹੈ ਨਾ। ਉੱਤਰਾਖੰਡ ਦੇ ਲੋਕ ਜਿਹੜੇ ਨੇ ਉਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਜਾਂ ਖਰਾਬ ਕੀਤਾ ਵੀ ਉਹਨਾਂ ਨੇ ਯਾਤਰੀਆਂ ਦੇ ਉੱਤੇ ਹਮਲਾ ਕਰਕੇ, ਉਸ ਤੋਂ ਬਾਅਦ ਇਹੋ ਜਿਹੇ ਬਿਆਨ ਦੇ ਕੇ। ਸਾਡੇ ਵੱਲੋਂ ਪੰਜਾਬ ਤੋਂ ਟੀਮ ਜਾਂਦੀ ਆ ਸ਼ਹੀਦਾਂ ਦੇ ਸਥਾਨ ਤੋਂ, ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜਾਂਦੀ ਹੈ ਕਿ ਜਾ ਕੇ ਮਾਹੌਲ ਠੀਕ ਕੀਤਾ ਜਾਵੇ, ਉੱਥੋਂ ਦੇ ਪ੍ਰਸ਼ਾਸਨਿਕ ਲੋਕਾਂ ਨੂੰ, ਅਹੁਦੇਦਾਰਾਂ ਨੂੰ ਸਮਝਾਇਆ ਜੇ। ਹੁਣ ਇਹ ਲੋਕ ਕਿਉਂ ਬੋਲ ਰਹੇ ਨੇ? ਕਿਉਂਕਿ ਇਹਨਾਂ ਨੂੰ ਪਤਾ ਕਿ ਵੀ ਉਹ ਚੱਲਦਾ ਮੁੱਦਾ ਹੈਗਾ। ਇਸ ਮੁੱਦੇ ਦੇ ਵਿੱਚ ਅਸੀਂ ਵੀ ਵਿੱਚ ਵੜ ਕੇ ਮਾਹੌਲ ਦੇ ਵਿੱਚ ਆਪਾਂ ਕੁਝ ਬੈਨੀਫਿਟਸ ਕੱਢ ਲਈਏ, ਠੀਕ ਹੈ ਨਾ, ਕੁਝ ਬੈਨੀਫਿਟਸ ਕੱਢ ਲਈਏ ਜਾਂ ਕੋਈ ਗੱਲ ਫਿਲਹਾਲ ਕਿਉਂਕਿ ਗੱਲ ਚੱਲ ਰਹੀ ਹੈ ਪੰਜਾਬ ਦੇ ਵਿੱਚ, ਠੀਕ ਹੈ ਨਾ। ਲੋਕੀ ਚਿੰਤਾ ਦੇ ਵਿੱਚ ਸੀਗੇ ਨਾ ਉੱਤਰਾਖੰਡ ਹੋਏਗਾ, ਤਾਂ ਇਹੋ ਜਿਹੇ ਲੋਕ ਜਿਹੜੇ ਨੇ ਨਾ ਇਸ ਚੀਜ਼ ਤੋਂ ਵਰਤਣ ਦੀ ਯੂਜ਼ ਕਰਦੇ ਨੇ, ਮੀਡੀਆ 'ਚ ਆਉਣ ਦੀ ਕੋਸ਼ਿਸ਼ ਕਰਦੇ ਨੇ, ਠੀਕ ਹੈ ਨਾ, ਫੇਮ ਦੇ ਖਾਤਰ ਕਰਦੇ ਨੇ। ਲੈਣਾ ਦੇਣਾ ਇਹਨਾਂ ਨੇ ਕੁਝ ਵੀ ਨਹੀਂ ਹੁੰਦਾ, ਠੀਕ ਹੈ ਨਾ। ਇਹਨਾਂ ਨੂੰ ਸਮਝ ਕਿਸੇ ਪ੍ਰਕਾਰ ਦੀ ਨਹੀਂ ਹੁੰਦੀ। ਮੰਗ ਕਰ ਰਿਹਾ, ਕਹਿੰਦਾ ਕਿ ਵੀ ਸਾਨੂੰ ਸ਼ਸਤਰ ਸਾਨੂੰ ਵੀ ਦੇ ਦਿਓ, ਮਜ਼ਾਕ 'ਚ ਕਹਿ ਰਿਹਾ। ਉਹਨੂੰ ਆਪਣੇ ਧਰਮ ਦਾ ਵੀ ਗਿਆਨ ਨਹੀਂ ਗਾ, ਉਹਨੂੰ ਆਪਣੇ ਧਰਮ ਦਾ ਵੀ ਨਹੀਂ ਗਿਆਨ ਕਿ ਵੀ ਤੁਹਾਡੇ ਧਰਮ 'ਚ ਵੀ ਸ਼ਸਤਰ ਰੱਖਣਾ ਤਾਂ ਹੈਗਾ ਹੀ ਆ। ਤੁਸੀਂ ਵੀ ਤਾਂ ਤਰਸ਼ੂਲ ਮੰਦਿਰਾਂ 'ਚ ਹੁੰਦੀ ਆ। ਕਿੰਨੇ ਦੇਵੀ ਦੇਵਤੇ ਨੇ ਜਿਨ੍ਹਾਂ ਦੇ ਹੱਥ ਸ਼ਸਤਰ ਨੇ, ਠੀਕ ਹੈ ਨਾ। ਜੇ ਤੈਨੂੰ ਲੋੜ ਹੈ ਤੂੰ ਰੱਖ, ਵਰਤ ਕੇ ਵੇਖੀ, ਫਿਰ ਤੈਨੂੰ ਕੀ ਉਹਦਾ ਰਿਜ਼ਲਟ ਮਿਲਦਾ। ਤੁਹਾਡੇ ਵੱਲੋਂ ਵਰਤੀ ਜਾਣ ਵਾਲੀ ਕਿਰਪਾਨ ਤਾਂ ਤੁਸੀਂ ਕਤਲ ਲਈ ਵਰਤਣੀ ਆ, ਕਿਸੇ ਨੂੰ ਦੁੱਖ ਪਹੁੰਚਾਉਣ ਲਈ, ਤੇ ਸਿੱਖ ਨੇ ਤਾਂ ਵਰਤਣੀ ਬਚਾਉਣ ਦੇ ਲਈ ਆ। ਬਿਲਕੁਲ। ਪ੍ਰਧਾਨ ਜੀ, ਇੱਕ ਹੋਰ ਗੱਲ ਦੱਸਿਓ ਕਿ ਜਿਵੇਂ ਅਸੀਂ ਗੱਲ ਕਰਦੇ ਹਾਂ ਵੀ ਕੋਈ ਵੀ ਫਿਰਕਾ ਜਾਂ ਕੋਈ ਵੀ ਕੌਮ ਹੈ, ਉਹਦੇ ਵਿੱਚ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਤੇ ਸਾਰੇ ਚੰਗੇ ਨਹੀਂ ਹੁੰਦੇ। ਕੁਝ ਕੁ ਲੋਕ ਹੁੰਦੇ ਆ ਜਿਹੜੇ ਇੱਦਾਂ ਦਾ ਨਫ਼ਰਤੀ ਵਤੀਰਾ ਅਪਣਾਉਂਦੇ ਆ। ਕਿਉਂਕਿ ਜਦੋਂ ਅਸੀਂ ਇੱਥੇ ਦੇਖਦੇ ਹਾਂ ਤਾਂ ਇੱਥੇ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਵਿੱਚ ਤੁਸੀਂ ਸੇਵਾਵਾਂ ਨਿਭਾਉਣੇ, ਅਗਵਾਈ ਕਰਦੇ ਹੋ, ਤਾਂ ਇੱਥੇ ਵੀ ਖਾਸ ਤੌਰ 'ਤੇ ਜਦੋਂ ਕਰੋਨਾ ਕਾਲ ਹੋਵੇ ਜਾਂ ਇੱਦਾਂ ਦੀ ਕੋਈ ਵੀ ਆਫਤ ਆਈ ਹੈ ਤੇ ਇੱਥੇ ਹਿਮਾਚਲੀ ਹੋਏ ਜਾਂ ਜਿਹੜੇ ਉੱਤਰਾਖੰਡ ਦੇ ਲੋਕ ਹੋਏ, ਉਹ ਸਾਰੇ ਨੌਕਰੀਆਂ ਕਰਦੇ ਤੇ ਲੰਗਰ ਵੀ ਕਈ ਵਾਰੀ ਇੱਥੋਂ ਛਕਦੇ ਆ। ਪਰ ਦੂਜੇ ਪਾਸੇ ਜਦੋਂ ਗੁਰੂ ਕੀਆਂ ਸੰਗਤਾਂ ਇੱਦਾਂ ਦੇ ਦਰਸ਼ਨ ਦੀਦਾਰ ਵਾਸਤੇ ਜਾਂਦੀਆਂ, ਲੰਗਰ ਲਗਾਏ ਜਾਂਦੇ ਆ, ਤਾਂ ਉਹਦੇ ਨਾਲ ਤੇ ਉੱਥੋਂ ਦੇ ਸਥਾਨਕ ਲੋਕਾਂ ਨੂੰ ਵੀ ਇਜ਼ਾਫਾ ਹੁੰਦਾ ਹੈ, ਸਹਾਇਤਾ ਮਿਲਦੀ ਹੈ। ਪਰ ਉਹਨਾਂ ਦੇ ਕੁਝ ਕੁ ਲੋਕਾਂ ਦੇ ਵੱਲੋਂ ਇੱਦਾਂ ਦਾ ਨਫ਼ਰਤੀ ਜਿਹੜਾ ਪ੍ਰਚਾਰ ਹੈ ਕਿਉਂ ਕੀਤਾ ਜਾਂਦਾ ਜੀ? ਅਸਲ 'ਚ ਨਾ ਵੀਰ ਜੀ ਗੱਲ ਇਹ ਹੈਗੀ, ਜਿਹੜਾ ਬੰਦਾ ਧਰਮੀ ਹੈ ਨਾ, ਉਹ ਕਦੇ ਵੀ ਕਿਸੇ ਵੀ ਧਰਮ ਦੇ ਪ੍ਰਤੀ ਨਫ਼ਰਤ ਦੇ ਵਿੱਚ ਨਹੀਂ ਬੀਜੇਗਾ। ਜਿਹੜੇ ਉਹਨੂੰ ਧਰਮ ਦੀ ਨੌਲੇਜ ਨਹੀਂ ਹੈ, ਧਰਮੀ ਲੋਕ ਹੈਗੇ, ਉਹਨਾਂ ਦਾ ਮਕਸਦ ਇਹ ਹੁੰਦਾ ਕਿ ਆਪਾਂ ਕੱਟੜਪੰਥੀ ਚੱਲੀਏ, ਹਰ ਦੂਜੇ ਧਰਮ ਨੂੰ ਟਾਰਗੇਟ ਕਰੀਏ, ਉਹਨਾਂ ਬਾਰੇ ਮਾੜਾ ਬੋਲੀਏ, ਗਲਤ ਬੋਲੀਏ, ਕੂੜ ਪ੍ਰਚਾਰ ਕਰੀਏ। ਜਿਹੜੇ ਧਰਮੀ ਬੰਦੇ ਹੋਣ, ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਉਹ ਨਫ਼ਰਤ ਦੇ ਬੀਜ ਨਹੀਂ ਬੀਜੇਗਾ। ਕਿਉਂਕਿ ਉਹਨੂੰ ਧਰਮ ਦੀ ਮਰਿਆਦਾ ਦਾ ਪਤਾ, ਧਰਮ ਦਾ ਪਤਾ ਕਿੱਦਾਂ ਚੱਲਣਾ ਹੈ, ਕਿੱਦਾਂ ਅਸੀਂ ਧਰਮ ਦੀ ਪਾਲਣਾ ਕਰਨੀ, ਕਿਸੇ ਦੀ ਦਇਆ ਕਰਨੀ, ਕਿਸੇ ਗਰੀਬ ਦੀ ਮਦਦ ਕਰਨੀ ਹੈ, ਜਾਂ ਕਿਸੇ ਪ੍ਰਕਾਰ ਦਾ ਕੋਈ ਧਰਮੀ ਕੰਮ ਕਰਨਾ, ਉਹ ਧਰਮੀ ਬੰਦੇ ਨੂੰ ਪਤਾ। ਜਿਹੜੇ ਨੇ ਮਤਲਬ ਗੁਰਬਾਣੀ ਪੜ੍ਹੀ ਹੈ, ਗੁਰਬਾਣੀ ਨੂੰ ਸੰਥਿਆ ਲਈ ਹੈ, ਗੁਰਬਾਣੀ ਨੂੰ ਵਿਚਾਰਿਆ, ਜਾਂ ਉਹਨਾਂ ਨੇ ਆਪਣੇ ਧਾਰਮਿਕ ਗ੍ਰੰਥਾਂ ਨੂੰ ਵਿਚਾਰਿਆ, ਜੇ ਹਿੰਦੂ ਹੈਗੇ ਚਾਹੇ ਮੁਸਲਮਾਨ ਹੈ ਨਾ, ਜਿਹੜੇ ਨੇ ਗ੍ਰੰਥਾਂ ਨਾਲ ਕੋਈ ਮਤਲਬ ਕਦੇ ਪੜ੍ਹਿਆ ਨਹੀਂ ਹੈ, ਉਹਨਾਂ ਨੂੰ ਸਮਝਿਆ ਨਹੀਂ ਹੈ, ਉਹ ਬੰਦਾ ਧਰਮ ਦੀ ਗੱਲ ਨਹੀਂ ਕਰ ਸਕਦਾ ਹੈਗਾ। ਬਿਲਕੁਲ। ਤਾਂ ਜਤਨ ਸਿੰਘ, ਜਦੋਂ ਤੁਸੀਂ ਉਹਨਾਂ ਨੌਜਵਾਨਾਂ ਨੂੰ ਮਿਲੇ ਹੋ ਜਾਂ ਪਰਿਵਾਰ ਮਿਲਿਆ, ਤਾਂ ਖਾਸ ਤੌਰ 'ਤੇ ਪਰਿਵਾਰ ਨੇ ਕੀ ਦੱਸਿਆ ਕਿ ਉਹਨਾਂ ਨੌਜਵਾਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਪੁਲਿਸ ਦੇ ਵੱਲੋਂ ਕੋਈ ਇੰਟੈਰੋਗੇਸ਼ਨ ਜਾਂ ਇੱਦਾਂ ਦਾ ਕੁਝ ਘਟਨਾਕ੍ਰਮ ਹੋਇਆ ਤਾਂ ਨਹੀਂ? ਦੇਖੋ, ਹਾਲੇ ਤੱਕ ਇਸ ਬਾਰੇ ਗੱਲ ਜਿਹੜੀ ਹੈ ਨਾ, ਅਸੀਂ ਫੋਨ ਤੇ ਜਦੋਂ ਪੁੱਛਿਆ ਉਹਨਾਂ ਦੇ ਭਰਾਵਾਂ ਤੋਂ, ਹੈ ਨਾ, ਉਹ ਕਹਿੰਦੇ ਕਿ ਵੀ ਉਹਨਾਂ ਨੇ ਬਿਆਨ ਜਿਹੜਾ ਹੈਗਾ ਨੋਰਮਲ ਦਿੱਤਾ ਕਿ ਵੀ ਸਾਨੂੰ ਕੁਝ ਵੀ ਨਹੀਂ ਕੀਤਾ ਗਿਆ, ਹੈ ਨਾ। ਜੋ ਕਿ ਸਾਨੂੰ ਵੀਡੀਓ ਤੋਂ ਜੋ ਜ਼ਾਹਿਰ ਹੋਇਆ ਉਹ ਇੱਦਾਂ ਲੱਗਦਾ ਨਹੀਂ ਸਾਨੂੰ ਕਿ ਜਿਹੜੀ ਪਹਿਲਾਂ ਸਵੇਰ ਦੀਆਂ ਵੀਡੀਓ ਅਸੀਂ ਵੇਖ ਰਹੇ ਹਾਂ ਤੇ ਅਜੇ ਸਿੰਘ ਜਦੋਂ ਪੁਲਿਸ ਲੈ ਕੇ ਜਾ ਰਹੀ ਹੈ ਤਾਂ ਉਹ ਤੁਰਦਾ ਫਿਰਦਾ ਹੈਗਾ, ਹੈ ਨਾ। ਅਤੇ ਜਦੋਂ ਉਹਨਾਂ ਨੂੰ ਪੁਲਿਸ ਸਟੇਸ਼ਨ ਤੋਂ ਅਗਲੇ ਦਿਨ ਸਵੇਰੇ ਬਾਹਰ ਕੱਢਿਆ ਜਾ ਰਿਹਾ, ਉੱਥੇ ਦੇ ਲੋਕਾਂ ਨੂੰ ਖੁਸ਼ ਕਰਨ ਵਾਸਤੇ, ਹੈ ਨਾ, ਪੁਲਿਸ ਵਾਲੇ ਬਾਹਰ ਕੱਢ ਕੇ ਲੈ ਕੇ ਬਿਨਾਂ ਦਸਤਾਰਾਂ ਤੋਂ, ਸ਼ਸਤਰ ਉਤਾਰ ਕੇ, ਬੇਅਦਬੀ ਕਰਕੇ ਸਿੰਘਾਂ ਦੀ, ਹੈ ਨਾ, ਜਲੀਲ ਕਰਕੇ ਉਹਨਾਂ ਨੂੰ ਜਦੋਂ ਬਾਹਰ ਕੱਢਿਆ ਜਾਂਦਾ ਤਾਂ ਉਹ ਤੁਰ ਵੀ ਨਹੀਂ ਪਾ ਰਹੇ, ਠੀਕ ਹੈ ਨਾ। ਹੁਣ ਇਹ ਸਮਝਣ ਦੀ ਗੱਲ ਹੈ ਕਿ ਵੀ ਉਹ ਇੱਦਾਂ, ਸਾਨੂੰ ਜੋ ਸਮਝ ਆਇਆ ਕਿ ਉਹਨਾਂ ਨੇ ਫੋਨ ਦੇ ਉੱਤੇ ਸਾਨੂੰ ਇੱਦਾਂ ਕਿਉਂ ਕਿਹਾ। ਸ਼ਾਇਦ ਕੋਈ ਡਰ ਹੋਏਗਾ ਪਿੱਛੇ, ਕੋਈ ਦਬਾਅ ਹੋਏਗਾ ਉਹਨਾਂ ਦੇ ਉੱਤੇ, ਜੇਲ੍ਹ 'ਚ ਨੇ ਹਲੇ, ਕੀ ਪਤਾ ਉਹਨਾਂ ਦਾ ਰਵੱਈਆ ਕੁਝ ਗਲਤ ਨਾ ਹੋ ਜੇ। ਪ੍ਰਸ਼ਾਸਨ ਵੀ ਨੇੜੇ ਸੀ ਉਸ ਵੇਲੇ? ਹਾਂ, ਉਸ ਵੇਲੇ ਜੋ ਉਹਨਾਂ ਨੇ ਦੱਸਿਆ ਕਿ ਵੀ ਉਹਨਾਂ ਦੇ ਮਗਰ ਲੱਗ, ਜਿਵੇਂ ਮੀਟਿੰਗ ਵਾਸਤੇ ਗਿਆ ਤਾਂ ਲਾਗੇ ਤਾਗੇ ਸਾਰੇ ਬੈਠੇ ਸੀਗੇ। ਸ਼ਾਇਦ ਉਹਨਾਂ ਦੇ ਦਬਾਅ ਹੇਠਾਂ ਇਹ ਗੱਲ ਬੋਲ ਹੀ ਨਹੀਂ ਪਾਏ, ਆਪਣੇ ਪਰਿਵਾਰ ਨੂੰ ਵੀ ਨਹੀਂ ਦੱਸ ਪਾਏ ਕਿ ਵੀ ਸਾਡੇ ਨਾਲ ਕੀ ਹੋਇਆ। ਹੁਣ ਇਹ ਗੱਲ ਤਾਂ ਜਿਹੜੀ ਹੈਗੀ ਜਾਂਚ ਤੋਂ ਬਾਅਦ ਪਤਾ ਲੱਗਣੀ ਹੈਗੀ ਆ, ਹੈ ਨਾ। ਜੋ ਅਸਲੀ ਗੱਲ ਹੈ, ਜਾਂ ਉਹ ਅਜੇ ਸਿੰਘ ਹੋਣੀ ਜਾਂ ਸਾਰੇ ਬੱਚੇ ਜਦੋਂ ਆਉਣਗੇ ਉਹਨਾਂ ਤੋਂ ਸਿੱਧੀ ਗੱਲ ਪੁੱਛੀ ਜਾ ਸਕਦੀ ਹੈ। ਜਾਂ ਕੀ ਪਤਾ ਉਹ ਫਿਰ ਵੀ ਉਹ ਵੀ ਦਬਾਅ ਦੀ 'ਚ ਉਦੋਂ ਵੀ ਨਾ ਬੁਲਣ ਕਿ ਵੀ ਕੇਸ ਉਲਝਾਣ ਨਾ ਦੇਣ। ਹੁਣ ਇਹ ਚੀਜ਼ ਤਾਂ ਲੁਕੀ ਹੋ ਰਹਿਣੀ ਹੈ ਮੈਨੂੰ ਲੱਗਦਾ, ਜਦੋਂ ਤੱਕ ਗੱਲ ਖਤਮ ਨਹੀਂ ਹੁੰਦੀ ਉਸ ਤੋਂ ਬਾਅਦ ਹੀ ਸੱਚ ਸਾਹਮਣੇ ਆਉਣਾ। ਕਿਉਂਕਿ ਡਰ, ਜਦੋਂ ਪ੍ਰੈਸ਼ਰ ਖਤਮ ਹੋਊਗਾ ਤਦ ਹੀ ਬੱਚੇ ਆਪਣੇ ਸੱਚ ਬੋਲ ਪਾਉਣਗੇ ਤਰੀਕੇ ਦੇ ਨਾਲ। ਅਤੇ ਬਾਕੀ ਉਹ ਰਹਿੰਦੀ ਟੰਡਣ ਵਾਲੀ ਗੱਲ ਖਤਮ ਕਰਦੀ ਹੁਣ ਜੀ। ਹਾਂ,
ਦੇਖੋ ਬਾਕੀ ਮੈਂ ਪੰਜਾਬ ਦੇ ਜਿਹੜੇ ਇਹ ਮਾਹੌਲ ਨੂੰ ਖਰਾਬ ਕਰਨ ਵਾਲੇ ਲੋਕ ਨੇ ਨਾ, ਜਿਵੇਂ ਭਾਈ ਸਾਹਿਬ ਨੇ ਵੀ ਕਿਹਾ ਨਾ, ਬਿਲਕੁਲ ਅਸੀਂ ਇਹੀ ਗੱਲ ਕਹਿੰਦੇ ਹੁੰਦੇ ਹਾਂ ਕਿ ਅਧਰਮੀ ਲੋਕ ਨੇ, ਇਹਨਾਂ ਦਾ ਸਿਰਫ ਮਕਸਦ ਫੇਮ ਖੱਟਣਾ ਹੁੰਦਾ ਤੇ ਪੰਜਾਬ ਦੇ ਵਿੱਚ ਮਾਹੌਲ ਬਾਰ-ਬਾਰ ਖਰਾਬ ਕਰਨਾ ਹੁੰਦਾ, ਆਪਣੀਆਂ ਸਿਕਿਉਰਟੀਆਂ ਲੈਣੀ ਹੁੰਦੀਆਂ। ਠੀਕ ਹੈ ਜੀ, ਆਪਣੇ ਆਪ ਨੂੰ ਸਿਕਿਉਰਿਟੀ ਲੈਣ ਵਾਸਤੇ ਇਹੋ ਜਿਹੇ ਇਨਸੀਡੈਂਟਸ ਕਰਦੇ ਆ, ਇਹੋ ਜਿਹੀਆਂ ਗੱਲਾਂ ਕਰਦੇ ਆ ਕਿ ਲੋਕ ਭੜਕਣਗੇ, ਸਿੱਖ ਭੜਕਣਗੇ ਤੇ ਫਿਰ ਸਾਨੂੰ ਆਉਣਗੇ ਕੋਈ ਰੋਕਣ ਵਾਸਤੇ ਤੇ ਆਪਾਂ ਉਹਦੇ ਬਿਹਾਫ ਤੇ ਸਿਕਿਉਰਿਟੀ ਲੈ ਲਾਂਗੇ। ਠੀਕ ਹੈ, ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਨੂੰ ਇਗਨੋਰ ਕਰਨ ਤੇ ਇਹਨਾਂ ਦੇ ਉੱਤੇ ਸਗੋਂ ਬਣਦੀ ਕਾਰਵਾਈ ਕਰਨ ਕਿ ਜਦੋਂ ਇਹ ਭੱਦੇ ਸ਼ਬਦ ਬੋਲਦੇ ਆ ਇਹਨਾਂ ਦੇ ਉੱਤੇ ਐਕਸ਼ਨ ਲਿੱਤੇ ਜਾਣ। ਬਿਲਕੁਲ। ਗੁਰਦੁਆਰਾ ਸੋਹਾਣਾ ਸਾਹਿਬ ਸ਼ਹੀਦ ਸਿੰਘਾਂ ਦਾ ਜਿਹੜਾ ਬਣਿਆ ਹੋਇਆ ਬਾਬਾ ਹਨੂਮਾਨ ਸਿੰਘ ਦੀ ਯਾਦ ਵਿੱਚ ਉਹਨਾਂ ਦਾ ਸ਼ਹੀਦੀ ਸਥਾਨ, ਤਾਂ ਹਾਂਜੀ ਤੁਸੀਂ ਕਰੋ, ਤੁਸੀਂ ਕਰ ਦਿਓ, ਨਹੀਂ ਤੁਸੀਂ ਬੋਲੋਗੇ। ਹਾਂਜੀ ਜੀ, ਅਸੀਂ ਜਿਹੜੀ ਵੀ ਸੰਸਥਾ ਅਕਾਲੀ ਦਲ ਵਾਰਸ ਪੰਜਾਬ ਦੇ ਆ, ਕੋਈ ਵੀ ਜਦੋਂ ਵੀ ਕੋਈ ਸਿੱਖਾਂ ਦੇ ਉੱਤੇ ਕੋਈ ਇਦਾਂ ਦਾ ਸਮਾਂ ਬਣਦਾ ਹੈ ਉਹਦੇ ਨਾਲ ਆ ਕੇ ਸਾਥ ਦਿੰਦੇ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਬਿਲਕੁਲ। ਹਾਂਜੀ, ਕੋਈ ਵੀ ਧਿਰ ਹੋਵੇ ਜਾਂ ਕੋਈ ਵੀ ਧਿਰ ਹੋਵੇ, ਕੋਈ ਵੀ ਜਥੇਬੰਦੀ ਹੋਵੇ ਜਿਹੜੀ ਅੱਗੇ ਹੋ ਕੇ ਮਤਲਬ ਨੇਕ ਕੰਮ ਲਈ ਅੱਗੇ ਆਏਗੀ, ਅਸੀਂ ਉਹਦਾ ਹਰੇਕ ਦਾ ਧੰਨਵਾਦ ਕਰਾਂਗੇ। ਦੇਖੋ ਦਾਸ ਵੱਲੋਂ ਬਹੁਤ ਹੀ ਜ਼ਿਆਦਾ ਇਸ ਗੱਲ ਨੂੰ ਸਮਝਿਆ ਜਾ ਰਿਹਾ ਕਿ ਵੀ ਪਿਛਲੇ ਸਮੇਂ ਦੇ ਵਿੱਚ ਜਿੰਨੀਆਂ ਵਾਰਦਾਤਾਂ ਹੋਈਆਂ ਨੇ ਹਾਲੇ ਤੱਕ ਸਾਨੂੰ ਨਹੀਂ ਦਿਖਿਆ ਕਿ ਕੋਈ ਲੀਡਰ ਆ ਕੇ, ਕੋਈ ਪੋਲੀਟੀਕਲ ਪਾਰਟੀ ਆ ਕੇ, ਖਾਸ ਕਰ ਜਿਹੜੀ ਸਿੱਖਾਂ ਦੀ ਆਪਣੀ ਪਾਰਟੀਆਂ ਸੀਗੀਆਂ, ਉਹ ਇਹੋ ਜਿਹੇ ਮੁੱਦਿਆਂ ਦੇ ਉੱਤੇ ਖੜਨੀ ਚਾਹੀਦੀ ਸੀਗੀ, ਹੈ ਨਾ, ਉਹਨਾਂ ਵੱਲੋਂ ਨਹੀਂ ਖੜੇ। ਪਰ ਪਹਿਲੀ ਵਾਰ ਹੋਇਆ ਕਿ ਇਸ ਮੁੱਦੇ ਦੇ ਉੱਤੇ ਸਾਨੂੰ ਮਹਿਸੂਸ ਹੋਇਆ ਕਿ ਇਹ ਅਕਾਲੀ ਦਲ ਵਾਰਿਸ ਪੰਜਾਬ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਸੋਚ ਆ ਉਸ ਦੇ ਉੱਤੇ ਚੱਲਣ ਵਾਲੀ ਪਾਰਟੀ ਜਿਹੜੀ ਆ ਉਹ ਆਪਣੇ ਸਿੱਖਾਂ ਦੀ, ਆਪਣੇ ਨੌਜਵਾਨਾਂ ਦੇ ਨਾਲ ਖੜੀ ਆ। ਤੇ ਇਸ ਵੇਲੇ ਵੀ ਸਾਰਾ ਪ੍ਰੋਗਰਾਮ ਜੋ ਇਹਨਾਂ ਨੇ ਬਣਾਇਆ, ਅਸੀਂ ਸਮਝਦੇ ਹਾਂ ਕਿ ਵੀ ਇਹ ਪ੍ਰੋਗਰਾਮ ਬਣਨ ਤੋਂ ਬਾਅਦ ਹੀ ਜਿਹੜਾ ਹੈਗਾ FIR ਦਰਜ ਹੋਈ ਆ। ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਸਾਰੇ ਵੀਰਾਂ ਵੱਲੋਂ, ਸਾਰੇ ਸੇਵਾਦਾਰਾਂ ਵੱਲੋਂ ਤੇ ਭਾਈ ਸਾਹਿਬ ਵੱਲੋਂ ਵੀ ਕਿ ਉਹਨਾਂ ਨੇ ਜਿਹੜਾ ਇਹ ਕਦਮ ਚੁੱਕਿਆ ਤੇ ਇਹ ਬੱਚਿਆਂ ਨੂੰ, ਪਰਿਵਾਰ ਨੂੰ ਸੁੱਖ ਮਿਲਿਆ ਇਸ ਗੱਲ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਤੇ ਸ਼ਲਾਘਾਯੋਗ ਉਪਰਾਲਾ ਕਿ ਜਿਹੜੇ ਸੇਵਾਦਾਰ ਨਿਸ਼ਕਾਮ ਸੇਵਾ ਗੁਰੂ ਘਰ ਦੇ ਵਿੱਚ ਰਹਿ ਕੇ ਕਰਦੇ ਰਹੇ ਹੈ, ਉਹਨਾਂ ਦੀ ਪਿੱਠ ਥਾਪੜੀ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਕਿਉਂਕਿ ਬਹੁਤ ਸਾਰੀਆਂ ਅਜਿਹੀਆਂ ਵੀ ਕਈ ਵਾਰੀ ਕਮੇਟੀਆਂ ਹੁੰਦੀਆਂ ਨੇ, ਪ੍ਰਬੰਧਕ ਹੁੰਦੇ ਆ ਜਿਹੜੇ ਗੁਰੂ ਘਰ ਦੇ ਸੇਵਾਦਾਰਾਂ ਦੇ ਉੱਪਰ ਜਦੋਂ ਕਿਸੇ ਤਰ੍ਹਾਂ ਦੀ ਕੋਈ ਛੋਟੀ ਮੋਟੀ ਆਫਤ ਬਣਦੀ ਹੈ ਤੇ ਕਿਨਾਰਾ ਕਰ ਜਾਂਦੇ ਆ। ਪਰ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤ ਦੇ ਸਹਿਯੋਗ ਦੇ ਨਾਲ ਬਹੁਤ ਵੱਡਾ ਜਿਹੜਾ ਫਰਜ਼ ਬਣਦਾ ਸੀ ਉਹ ਅਦਾ ਕੀਤਾ ਹੈ। ਤਾਂ ਇਸ ਸੰਜੀਦਾ ਮਾਮਲੇ ਦੇ ਵਿੱਚ ਜਿਹੜੀ ਤਮਾਮ ਸਾਰੀ ਜਾਣਕਾਰੀ ਹੈ ਭਵਿੱਖ ਦੇ ਵਿੱਚ ਅੱਗੇ ਵੀ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।